ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਚੋਂ ਫੌਜ ਕੱਢਣ ਦੇ ਫੈਸਲੇ ਨੂੰ 1 ਮਈ ਦੀ ਬਜਾਏ 11 ਸਤੰਬਰ ਕਰਨ ਦੇ ਫੈਸਲੇ ਤੋਂ ਤਾਲਿਬਾਨ ਨਾ ਖੁਸ਼ ਲੱਗਦੇ ਹਨ। ਸੋ ਤਾਲਿਬਾਨ ਨੇ 24 ਅਪ੍ਰੈਲ ਨੂੰ ਇਸ ਸੰਬੰਧੀ ਟਰਕੀ ਵਿੱਚ ਹੋਣ ਵਾਲੀ ਅਮਨ ਕਾਨਫਰੰਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ। ਸੋ ਵਿਊਅਰਸ ਕੀ ਤਾਲਿਬਾਨ ਵੱਲੋਂ ਹੁਣ ਜ਼ਿਆਦਾ ਹਿੰਸਕ ਵਰਤਾਰਾ ਕੀਤਾ ਜਾਏਗਾ ਜਾਂ ਫਿਰ ਇਹ ਤਾਲਿਬਾਨ ਦਾ ਦਬਾਅ ਵਧਾਉਣ ਲਈ ਇੱਕ ਡਿਪਲੋਮੈਟਿਕ ਮੂਵ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਫੈਬਰਵਰੀ 2020 'ਚ ਡੀਲ ਤਾਲਿਬਾਨ ਨਾਲ ਕੀਤੀ ਸੀ, ਜਿਸ ਡੀਲ ਦੇ ਤਹਿਤ ਅਮਰੀਕਨ ਫੌਜੀ 1 ਮਈ ਤੱਕ ਉੱਥੋਂ ਕੱਢ ਲਏ ਜਾਣੇ ਸਨ। ਇਸ ਵੇਲੇ 2500 ਦੇ ਕਰੀਬ ਅਮਰੀਕਨ ਸੋਲਜਰ ਨੇ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਹਿ ਕੇ ਕਿ ਵੀ ਇਹ ਜਿਹੜਾ ਅਸੀਂ ਇਸ ਨੂੰ ਐਕਸਟੈਂਡ ਕਰ ਰਹੇ ਹਾਂ ਔਰ 9/11 ਦੀ 20th ਐਨੀਵਰਸਰੀ ਤੱਕ ਅਸੀਂ ਸਾਰੀ ਫੌਜ ਵਿਦਡਰਾ ਕਰ ਲਾਂਗੇ ਔਰ ਨੈਟੋ ਨੇ ਵੀ ਕਿਹਾ ਕਿ ਜੀ ਵੀ ਵਿਲ ਫੋਲੋ ਸੂਟ, ਅਸੀਂ ਵੀ ਕਰ ਲਾਂਗੇ। ਹੁਣ ਜ਼ਾਹਰ ਹੈ ਕਿ ਅਮਰੀਕਾ ਨੇ ਇਹ ਐਲਾਨ ਕਰਨ ਤੋਂ ਪਹਿਲਾਂ ਲੱਗਦਾ ਨਹੀਂ ਹੈ ਕਿ ਤਾਲਿਬਾਨ ਨੂੰ ਭਰੋਸੇ 'ਚ ਲਿਆ। ਜੇ ਲਿਆ ਵੀ ਹੋਏਗਾ ਤੇ ਹੋ ਸਕਦਾ ਤਾਲਿਬਾਨ ਨੇ ਕਿਹਾ ਹੋਏਗਾ ਕਿ ਭਾਈ ਤੁਸੀਂ ਆਪਣਾ ਜਿਹੜਾ ਵਾਅਦਾ ਖਿਲਾਫੀ ਨਾ ਕਰੋ। ਜਿਹੜੀਆਂ ਡੀਲਸ ਹੁੰਦੀਆਂ ਨੇ ਉਹ ਤਾਂ ਇਹੀ ਹੁੰਦੀਆਂ ਕਿ ਭਾਈ ਤੁਸੀਂ ਜੋ ਕੀਤਾ ਹੈ ਵਾਅਦਾ ਉਸ ਨੂੰ ਪੁਗਾਓ। ਪਰ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੰਡੀਆ ਦਾ ਦਬਾਅ ਸੀ ਔਰ ਸ਼ਰਾਰਤ ਵੀ ਕਾਫੀ ਹੱਦ ਤੱਕ ਇਹਨਾਂ ਦੀ ਸੀ ਔਰ ਮੇਰਾ ਖਿਆਲ ਹੈ ਕਿ ਕਿਉਂਕਿ ਇੰਡੋ ਪੈਸੀਫਿਕ ਸੋ ਕਾਲਡ ਇੱਕ ਨਵੀਂ ਕਮਾਂਡ ਇਹਨਾਂ ਨੇ ਬਣਾ ਕੇ ਜਿਵੇਂ ਕੁਆਡ ਔਰ ਦੂਸਰੇ ਥੱਲੇ ਭਾਰਤ ਦੇ ਮੋਢੇ ਨੂੰ ਵਰਤਿਆ ਹੋਇਆ ਸੀ, ਉਹ ਭਾਰਤ ਨੂੰ ਥੋੜ੍ਹਾ ਬਹੁਤ ਕੰਸੈਸ਼ਨ ਦੇਣਾ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਬਹਾਨੇ ਇਹਨਾਂ ਦੇ ਵਿੱਚ ਲੱਤ ਫਸ ਜਾਏ। ਫਸੀ ਨਹੀਂ ਹੈ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਰਮਲੀ ਇਹ ਐਲਾਨ ਕਰਤਾ ਕਿ ਜੀ ਅਸੀਂ 9/11 ਤੱਕ ਵਿਦਡਰਾ ਕਰ ਲਾਂਗੇ। ਹੁਣ ਤਾਲਿਬਾਨ ਨੇ ਇਸ ਦੇ ਉੱਤੇ ਬੇਸ਼ੱਕ ਫੌਰੀ ਤੌਰ ਦੇ ਉੱਤੇ ਤਾਂ ਕੋਈ ਕਾਮੈਂਟ ਨਹੀਂ ਕੀਤਾ ਕੋਈ ਵੀ, ਕਿਉਂਕਿ ਮੈਂ ਬਹੁਤ ਵਾਰ ਦੇਖਦਾ ਕਿ ਆਮ ਤੌਰ 'ਤੇ ਹੁੰਦਾ ਵੀ ਜਿਹੜੇ ਲੋਕ ਲੜਾਕੇ ਹੁੰਦੇ ਨੇ, ਬਹਾਦਰ ਹੁੰਦੇ ਨੇ, ਉਹ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹਾਰ ਜਾਂਦੇ ਨੇ। ਸਿੱਖਾਂ ਦਾ ਇੱਕ ਮਾਮਲਾ ਸਾਹਮਣੇ ਹੈ ਕਿ ਵੀ ਸਾਨੂੰ ਇਹ ਜਿਹੜੀ ਡਿਪਲੋਮੇਸੀ ਹੈ ਜਾਂ ਇਹ ਜਿਹੜੀ ਕਨਿੰਗ, ਕਨਾਈਵਿੰਗ, ਕਨਵੋਲੂਟਡ ਮਾਈਂਡਡ, ਜਿੰਨੇ ਲਫ਼ਜ਼ ਤੁਸੀਂ ਇਸਤੇਮਾਲ ਕਰ ਲਓ ਬ੍ਰਾਹਮਣ ਮਾਈਂਡ ਦੇ, ਅਸੀਂ ਉਹਨਾਂ ਦੇ ਵਿੱਚ ਫਸ ਗਏ। 47 'ਚ ਵੀ ਫਸੇ। ਹੁਣ ਵੀ ਸਾਡਾ ਇੱਕ ਵੱਡਾ ਤਬਕਾ, ਉਹ ਭਾਵੇਂ ਕਿਸਾਨ ਲੀਡਰਸ਼ਿਪ ਦੇ ਹਵਾਲੇ ਨਾਲ ਹੈ ਜਾਂ ਅਦਰਵਾਈਜ਼ ਪੰਜਾਬ 'ਚ ਇੱਕ ਤਾਂ ਵਿਕੇ ਹੋਏ ਨੇ, ਉਹਨਾਂ ਨੂੰ ਤਾਂ ਰੈਂਟਾ ਸਿੱਖੀ ਮੈਂ ਕਹਿੰਦਾ, ਪਰ ਇੱਕ ਉਹ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਨਹੀਂ ਇਵੇਂ ਕਰ ਲਈਏ ਤੇ ਚਲੋ ਇਹ ਗੱਲ ਬਣ ਸਕਦੀ ਹੈ। ਪਰ ਮੈਂ ਇਸ ਮਾਮਲੇ 'ਚ ਤਾਲਿਬਾਨ ਨੂੰ ਜਿਹੜਾ ਹੈ ਉਹ ਐਪਰੀਸ਼ੀਏਟ ਕਰਦਾ ਕਿ ਬਹਾਦਰੀ ਤਾਂ ਪਸ਼ਤੂਨ ਜਾਂ ਪਠਾਣਾ ਅਫਗਾਨਾਂ ਦੀ ਉਹਨਾਂ ਨੇ ਤਾਂ ਦੱਸ ਹੀ ਦਿੱਤਾ ਹੈ ਕਿ ਭਾਈ ਕਿਵੇਂ ਉਹਨਾਂ ਨੇ ਸੋਵੀਅਤ ਯੂਨੀਅਨ ਦਾ ਮੁਕਾਬਲਾ ਕੀਤਾ ਔਰ ਹੁਣ ਅਮਰੀਕਾ ਸਮੇਤ ਨੈਟੋ ਦੀਆਂ ਫੋਰਸਿਸ ਦੇ। ਪਰ ਜਿਵੇਂ ਉਹ ਆਪਣੀ ਡਿਪਲੋਮੇਸੀ ਔਰ ਨੈਗੋਸ਼ੀਏਸ਼ਨ ਨੂੰ ਵੀ ਹੈਂਡਲ ਕਰਦੇ ਨੇ। ਹੁਣ ਜ਼ਲਮੇ ਖਲੀਲਜ਼ਾਦ ਕਦੋਂ ਦਾ, ਓਬਾਮਾ ਦੇ ਪੀਰੀਅਡ ਦਾ ਉਹਨਾਂ ਨੇ ਲਾਇਆ ਹੋਇਆ ਦੋਹਾ 'ਚ ਦਫ਼ਤਰ, ਮੇਰੇ ਖਿਆਲ 5-6 ਸਾਲ ਪਹਿਲਾਂ ਖੁਲਾ ਦਿੱਤਾ ਸੀ ਉਹਨਾਂ ਦਾ। ਪਰ ਉਹ ਬਹੁਤ ਟਫ ਬਾਰਗੇਨਰ ਨੇ, ਉਹਨਾਂ ਦੇ ਨਾਲ ਅਮਰੀਕਨਾਂ ਦੇ ਵੀ ਪੇਸ਼ ਨਹੀਂ ਗਈ ਹੈ। ਔਰ ਇਵੈਂਚੁਅਲੀ ਜਦੋਂ ਫਰਵਰੀ 2020 ਦੇ ਵਿੱਚ ਸਮਝੌਤਾ ਵੀ ਹੁੰਦਾ, ਇਹ ਉਦੋਂ ਇਹ ਕਰ ਰਹੇ ਸੀ ਕਿ ਜੀ ਸ਼ਾਇਦ ਸੈਕਟਰੀ ਆਫ ਸਟੇਟ ਨਾ ਜਾਇਜ਼ ਹੋ ਜਾਏ। ਉਹਨਾਂ ਨੇ ਕਿਹਾ ਨੋ, ਸਾਡੇ ਬਰਾਬਰ ਦੇ ਅਹੁਦੇਦਾਰ ਉਹਨਾਂ ਨੇ ਉੱਥੇ ਵੀ ਜਿਹੜਾ ਜਿਸ ਨੂੰ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਜਿਹੜਾ ਆਪਣੇ ਮੁਲਕ ਦਾ ਆਫੀਸ਼ੀਅਲ ਨਾਂ ਸੀ, ਜਦੋਂ ਤਾਲਿਬਾਨ ਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ ਜਾਂ ਉਹਨਾਂ ਨੂੰ ਉੱਤੇ ਹਮਲਾ ਕੀਤਾ 9/11 ਤੋਂ ਬਾਅਦ, ਉਹਨਾਂ ਨੇ ਉਸੇ ਹੀ ਨਾਂ ਦੇ ਥੱਲੇ ਉਸ ਮੁਆਹਦੇ ਦੇ ਉੱਤੇ ਦਸਤਖਤ ਕੀਤੇ ਔਰ ਯਕੀਨੀ ਬਣਾਇਆ ਕਿ ਵੀ ਉੱਥੇ ਉਹਨਾਂ ਦਾ ਕੋਈ ਤਾਲਿਬਾਨ ਦਾ ਕੋਈ ਪ੍ਰੈਜ਼ੀਡੈਂਟ ਨਹੀਂ ਆ ਕੇ ਬੈਠਾ ਸੈਕਟਰੀ ਆਫ ਸਟੇਟ ਦੇ ਜਿਹੜਾ ਉਹਦੇ ਲੈਵਲ 'ਤੇ ਪ੍ਰੋਟੋਕੋਲ। ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਅਸੀਂ ਸਿੱਖਿਆ ਹੈ ਲਫ਼ਜ਼ ਪ੍ਰੋਟੋਕੋਲ, ਇਹ ਹੁਣ ਪ੍ਰੋਟੋਕੋਲ ਸਾਡੇ ਬੰਦੇ ਦੇ ਬਰਾਬਰ ਹੀ ਤੁਹਾਡਾ ਬੈਠੇਗਾ, ਕੋਈ ਤੁਹਾਡਾ ਉੱਪਰ ਨਹੀਂ ਤਾਂ ਸਾਡਾ ਛੋਟਾ ਨਹੀਂ, ਔਰ ਬਰਾਬਰ ਉਹਨਾਂ ਨੇ ਕੀਤਾ। ਔਰ ਇਹਦੇ 'ਚ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਆਊਟਰਾਈਟ ਕੁਛ ਕਹਿੰਦੇ ਹੋ, ਹਰ ਇੱਕ ਨੂੰ ਪਤਾ ਹੈ ਵੀ ਤਾਲਿਬਾਨ ਇਸ ਨੂੰ ਕਿਵੇਂ ਲੈਣਗੇ ਕੀ ਹੈ, ਪਰ ਉਹਨਾਂ ਨੇ ਕੋਈ ਉਹਦੇ 'ਤੇ ਰਿਐਕਸ਼ਨ ਨਹੀਂ ਦਿੱਤਾ। ਹੁਣ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਕਿ 24 ਅਪ੍ਰੈਲ ਨੂੰ ਇਸਤਨਬੁਲ ਦੇ ਵਿੱਚ ਟਰਕੀ 'ਚ, ਕਿਉਂਕਿ
ਦੋ ਇਨੀਸ਼ੀਏਟਿਵ ਗੱਲਬਾਤ ਦੇ ਪੈਰਲਲ ਇੱਕ ਤਾਂ ਡੀਲ ਹੋ ਗਈ ਅਮਰੀਕਾ ਨਾਲ, ਹੁਣੇ ਵੀ ਅਮਰੀਕਾ ਨਾਲ ਹੀ ਸੀ, ਪਰ ਕਿਤੇ ਨਾ ਕਿਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸ਼ਾਇਦ ਇੰਡੀਆ ਨੂੰ ਖੁਸ਼ ਕਰਨ ਲਈ ਜਾਂ ਆਪਣੇ ਲੈਵਲ ਤੇ ਵੀ ਤਾਲਿਬਾਨ ਤੇ ਦਬਾਅ ਬਣਾਉਣ ਲਈ ਇੱਕ ਪ੍ਰੋਸੈਸ UN ਰਾਹੀਂ ਵੀ ਸ਼ੁਰੂ ਕਰਵਾ ਦਿੱਤੀ, ਕਿਉਂਕਿ ਅਮਰੀਕਾ ਨੇ ਬੈਕ ਕੀਤਾ UN ਪ੍ਰੋਸੈਸ ਨੂੰ, ਔਰ UN ਦੇ ਸੈਕਟਰੀ ਜਨਰਲ ਨੇ ਜਿਹੜਾ ਆਪਣਾ ਇੱਕ ਨੁਮਾਇੰਦਾ ਵੀ ਇਸ ਦੇ ਲਈ ਕਰ ਦਿੱਤਾ ਹੈ, ਜਿਹੜਾ ਹੁਣ ਯੂਨਾਈਟਿਡ ਨੇਸ਼ਨ ਸਪੋਕਸਮੈਨ ਸਟੈਫਨੀ ਡੁਜਾਰਿਕ, ਉਹਨੂੰ ਜਿਹੜਾ ਅੱਗੇ ਤੋਰਿਆ ਉਹਨਾਂ ਨੇ ਆਪਣਾ ਜਿਹੜਾ UN ਸਪੈਸ਼ਲ ਐਨਵੋਏ ਫਾਰ ਅਫਗਾਨਿਸਤਾਨ ਡੈਬੋਰਾ ਲਿਓਨਸ ਇਹਨੂੰ ਕਰ ਦਿੱਤਾ ਹੈ ਅਪੁਆਇੰਟ। ਉਹਨਾਂ ਨੇ ਕਿਹਾ ਜੀ ਠੀਕ ਹੈ, ਕਿਉਂਕਿ ਜਿਹੜੀ ਦੋਹਾ ਨੈਗੋਸ਼ੀਏਸ਼ਨ ਹੋਈ ਜਿਹਦੇ ਥੱਲੇ ਡੀਲ ਹੋਈ ਉਹਦੇ 'ਚ ਇੰਡੀਆ ਬਾਹਰ ਸੀ ਔਰ ਬਾਕੀ ਦੇਸ਼ਾਂ 'ਚ ਜ਼ਾਹਰ ਹੈ ਬੀਜਿੰਗ 'ਚ ਵੀ ਹੋਈ, ਇਸਤੰਬੁਲ ਵੀ ਹੋਈ, ਦੂਸਰੇ ਵੀ ਤਹਿਰਾਨ 'ਚ ਵੀ ਹੋਈ। ਹੁਣ ਇੰਡੀਆ ਨੂੰ ਵਿੱਚ ਵਾੜਨ ਲਈ ਇਹ ਜਿਹੜਾ UN ਦੇ ਥੱਲੇ ਜਿਹੜਾ ਮਿਸਟਰ ਡੈਬੋਰਾ ਲਿਓਨ ਨੇ ਕੀਤਾ, ਇਹਨੂੰ ਬੇਸ਼ੱਕ US ਨੇ ਵੀ ਬੈਕ ਕੀਤਾ ਟਰਕੀ ਵਾਲੇ ਮੂਵ ਨੂੰ, ਪਰ ਇਹਦੇ ਪਿੱਛੇ UN ਆਇਆ। ਹੁਣ ਇਹਨਾਂ ਦੀ ਜਿਹੜੀ ਇਸਤੰਬੁਲ ਦੇ ਵਿੱਚ ਮੀਟਿੰਗ ਸੀ ਇਹ UN ਸਪਾਂਸਰਡ ਵਾਲੀ, ਇਹ 24 ਅਪ੍ਰੈਲ ਨੂੰ ਹੋਣੀ ਸੀ, ਲੇਕਿਨ ਐਨ ਤਾਲਿਬਾਨ ਨੇ ਬਿਨਾਂ ਉਹਨਾਂ ਨੇ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ, ਪਰ ਉਹਨਾਂ ਨੇ ਟਰਕੀ ਵਾਲਿਆਂ ਨੂੰ ਇਹ ਦੱਸ ਦਿੱਤਾ ਕਿ ਭਾਈ ਅਸੀਂ ਇਸ ਮੀਟਿੰਗ 'ਚ ਨਹੀਂ ਆ ਰਹੇ। ਸੋ ਜ਼ਾਹਰ ਹੈ ਵੀ ਉਹਨਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਦਿੱਤੀ, ਪਰ ਕੋਈ ਤਿੱਖਾ ਬਿਆਨ ਨਹੀਂ ਦਿੱਤਾ। ਇਹ ਨਹੀਂ ਕਿਹਾ ਜੀ ਅਸੀਂ ਹੁਣ ਕੈਂਸਲ ਕਰਕੇ ਅਮਰੀਕਨਾਂ ਤੇ ਹਮਲੇ ਕਰ ਰਹੇ, ਪਰ ਉਹਨਾਂ ਨੇ ਆਪਣਾ ਕੰਮ ਜਿਹੜਾ ਨਾਲ ਦੀ ਨਾਲ ਸ਼ੁਰੂ ਕਰ ਦਿੱਤਾ ਹੈ। ਔਰ ਇਸ ਖਬਰ ਦੀ ਡਿਟੇਲ ਵੱਲ ਜਾਣ ਤੋਂ ਪਹਿਲਾਂ ਮੈਂ ਦੂਸਰੀ ਖਬਰ ਦੱਸਦੇ ਹਾਂ। ਸੁਸਾਈਡ ਬੋmbਿੰਗ ਇਨ ਅਫਗਾਨ ਕੈਪੀਟਲ ਐਜ਼ ਪੀਸ ਮੀਟਿੰਗ ਡਿਲੇਡ। ਹੁਣ ਕਿਉਂਕਿ ਇਸਤੰਬੁਲ ਵਾਲੀ 24 ਅਪ੍ਰੈਲ ਵਾਲੀ ਮੀਟਿੰਗ ਨਹੀਂ ਹੋ ਰਹੀ ਔਰ ਉਹਨਾਂ ਨੇ ਇਹ ਸੁਸਾਈਡ ਬੋmbਿੰਗ ਇਨ ਅਫਗਾਨ ਕੈਪੀਟਲ ਇੰਜਰਡ 4 people, the government said hours before Turkey announced the delay of the conference at which it had been hoped Afghanistan's warring sides would reach a peace pact to end decades of war। और उन्होंने एन और किया फिर अफगान फोर्सिस ते ही, लेकिन काबुल दे विच इस लैवल ते सुसाइड बॉम्बिंग करना उन्हों का मैसेज ये है कि काबुल का हर खूंजा, हर नुक्कर, हर गली, हर सड़क, हर चौराहा साड़ी मार थले है, दैट इज़ अंडर आवर गन शॉट्स कि भी असी जो चाहिए अटैक कर सकते हैं। हालांकि इस दे विच जिहड़ा है काफ़ी अटैक वाज फर्स्ट इन वीक्स इन द कैपिटल और ये टारगेटेड किलिंग्स भी एस्केलेट हुई ने और ये ज़ाहिर है कि नुकसान तो होया होएगा, जानी नुकसान भावें नहीं होया है, पर जी फोटो आई है और सामने है उस तो अंदाज़ा लाया जा सकता है कि भाई सुसाइड बॉम्बर ने अपना काम कर दिता है। हुण टर्की ने होस्ट करनी सी मीटिंग, ये जिहड़ा इंटर अफगान डायलॉग है, उन्होंने भी फॉरेन मिनिस्टर ने पोलाइटली वो क्या उन्होंने फॉरेन मिनिस्टर ने मिस्टर मैवलट कैवसोगलू ऑफ टर्की, वन ऑफ द होस्ट ऑफ द टॉक सैड कि भी असी गलबात जिहड़ी है वो अगे पा रहे हैं क्योंकि रमज़ान का मुबारक महीना चल रहा है और अजे तक अनकलीयर है कि किहदी प्रेजेंस होएगी। हालांकि तालिबान ने तो कन्वे कर दिता है, इधर उन्होंने ये कन्वे करता नहीं आ रहे, उधर उन्होंने काबुल च अपना मैसेज दे दिता है कि भाई हुण असी ये रुख भी लवांगे। हालांकि जिहड़ा यूनाइटेड स्टेट्स का स्पोक्समैन है मिस्टर नेड प्राइस, उन्हें कन्फर्म तो नहीं किया पोस्टपोनमेंट, पर उन्हें कहा वी हैव ऑलवेज बिन क्लीयर इस्तांबुल वॉज नॉट ए रिप्लेसमेंट फॉर दोहा। हुण अमरीका ये कहना चाहता है कि जी असी हुण इधरों भी थोड़ा हाथ पिछे खिंच रहे हैं कि जी दोहा दे विच ऑलरेडी डील हुई है, सो कोई एडी वड्डी गल नहीं है। पर दूसरे पासे जिहड़े यूनाइटेड नेशनस के स्पोक्सपर्सन ने स्टीफन डुजारिक, उन्होंने कहा कि भी जी यूनाइटेड नेशंस अलॉन्ग विद द को कन्वीनर कतर टर्की we are continuing to engage with representatives of both the Islamic Republic of Afghanistan and Taliban on ways to strengthen and add impetus on the intra-Afghan negotiation। ਹੁਣ ਦੁਜਾਰਿਕ ਵਿਚਾਰਾ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਇੰਟਰਾ ਅਫਗਾਨ ਨੈਗੋਸ਼ੀਏਸ਼ਨ ਹੋਏ, ਪਰ ਤਾਲਿਬਾਨ ਨੇ ਆਪਣਾ ਮੈਸੇਜ ਲਾਊਡ ਐਂਡ ਕਲੀਅਰ ਦੇ ਦਿੱਤਾ ਹੈ ਔਰ ਇਹ ਕਿਵੇਂ ਸਾਰਾ ਇੰਡੀਆ ਬੈਕਡ अफगान रजीम है और ख़ास तौर पर अशरफ गनी जिहड़ा हैड कर रहा अफगानिस्तान नूं, वो किवें इस सारे नूं देख रहा है। उन्हें एक इंटरव्यू
CNN ਦੇ ਫਰੀਦ ਜ਼ਕਰੀਆ ਨੂੰ ਦਿੱਤਾ ਹੈ। ਫਰੀਦ ਜ਼ਕਰੀਆ ਇੰਡੀਅਨ origin ਦਾ ਮੁਸਲਮਾਨ ਹੈ, ਲੇਕਿਨ ਹਾਲਾਂਕਿ ਇਹਦੇ ਤੇ ਉਹ ਕੀ ਉਹਨੂੰ ਪਲੈਜਰਿਜ਼ਮ ਕਹਿੰਦੇ ਨੇ, ਉਹ ਇਲਜ਼ਾਮ ਵੀ ਲੱਗੇ। ਇੱਥੇ ਅਮਰੀਕਾ ਦਾ ਡਿਪਲੋਮੈਟ, ਫੋਰਨ ਅਫੇਅਰਸ ਜਿਹੜੀਆਂ ਛਪਦੀਆਂ ਨੇ ਉਹਦੇ 'ਚ ਇਹਦੇ ਆਰਟੀਕਲ ਹੁੰਦੇ ਨੇ, ਔਰ ਅੱਛਾ ਇਸ ਦਾ ਸਟਾਈਲ ਹੈ। ਔਰ ਉਹਨੂੰ ਇੰਟਰਵਿਊ ਦੇ ਰਿਹਾ ਅਸ਼ਰਫ ਗਨੀ, ਔਰ ਉਹਦੀ ਹੈਡਲਾਈਨ ਇੰਡੀਅਨ ਮੀਡੀਆ ਨੇ ਲਾਈ ਹੈ, ਟਾਈਮ ਫॉर ਪਾਕਿਸਤਾਨ ਟੂ ਚੂਜ਼ ਅਫਗਾਨ ਪਾਲਿਸੀ ਅਸ਼ਰਫ ਗਨੀ। ਹੁਣ ਅਸ਼ਰਫ ਗਨੀ ਨੂੰ ਲੱਗਦਾ ਹੈ ਕਿ ਜੀ ਜਿਵੇਂ ਅਸੀਂ ਪਾਸਾ ਪਲਟ ਰਹੇ ਹਾਂ, ਹਾਲਾਂਕਿ ਕਾਬਲ ਦੇ ਵਿੱਚ ਆਪਣੀਆਂ ਸਿਕਿਉਰਿਟੀ ਫੋਰਸਿਸ ਨੂੰ ਇਹ ਡਿਫੈਂਡ ਨਹੀਂ ਕਰ ਪਾ ਰਹੇ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ asserting that China and India are to be a factor in regional prosperity, Afghanistan President Ashraf Ghani has said it is a moment of choice for neighboring Pakistan as all its calculations have been wrong so far. ਇਹ ਤੁਸੀਂ ਦੇਖੋ ਕਿ ਵੀ ਤੇਰੀ ਔਕਾਤ ਕੀ ਹੈ ਇਹ ਗੱਲ ਕਹਿਣ ਦੀ, ਤੂੰ ਆਪਣਾ ਦੇਖ ਕੇ ਵੀ ਤੇਰੀ ਜ਼ਿੰਦਗੀ ਕਿੰਨੇ ਕੁ ਦਿਨ ਹੋਣੀ ਹੈ ਜਿੱਦਣ ਅਮਰੀਕਨ ਵਾਪਸ ਮੁੜ ਪਏ। ਪਰ ਉਹ ਕਹਿ ਰਿਹਾ ਕਿ ਜੀ ਪਾਕਿਸਤਾਨ ਨੇ ਹੁਣ ਤਾਂ ਗਲਤ ਫੈਸਲੇ ਕੀਤੇ ਨੇ, ਹੁਣ ਪਾਕਿਸਤਾਨ ਇਹ ਦੇਖੇ ਕਿ ਉਹਨਾਂ ਨੇ ਕੀ ਕਰਨਾ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਉਹ ਤਾਂ ਪਾਕਿਸਤਾਨ ਨੇ ਵੀ ਕਿਹਾ ਕਿ ਦੇ ਡਿਡਨਟ ਵਾਂਟ ਤਾਲਿਬਾਨ ਗਵਰਨਮੈਂਟ ਇਨ ਅਫਗਾਨਿਸਤਾਨ। ਇਹ ਕਦੋਂ ਕਿਹਾ ਪਾਕਿਸਤਾਨ ਨੇ? ਕੋਲੋਂ ਹੀ। ਲੇਕਿਨ CNN ਤੇ ਇੰਟਰਵਿਊ ਦੇ ਕੇ ਉਹ ਸਮਝਦਾ ਹੈ ਵੀ ਉਹ ਫੈਕਟਸ ਨੂੰ ਜਿਹੜਾ ਉਹ ਲਾਈਜ਼ ਬਦਲ ਸਕਦਾ ਹੈ। ਔਰ ਉਹਨੇ ਕਿਹਾ ਕਿ ਜੀ ਇਹ ਤਾਂ ਪਾਕਿਸਤਾਨ ਕਹਿੰਦਾ ਕਿ ਵੀ ਵਾਂਟ ਪੀਸਫੁਲ ਸਟੇਬਲ ਡੈਮੋਕ੍ਰੈਟਿਕ ਗਵਰਨਮੈਂਟ ਇਨ ਵਾਰ ਟੌਰਨ ਕੰਟਰੀ। ਔਰ ਪਰ ਅਸ਼ਰਫ ਗਨੀ ਕਹਿ ਰਿਹਾ ਜੀ ਪਾਕਿਸਤਾਨ ਹੁਣ ਆਪਣੀ ਗਲਤੀ ਸੁਧਾਰੇ ਔਰ ਇੰਡੀਆ ਤੋਂ ਬਿਨਾਂ ਜਿਹੜੀ ਇਹ ਗੱਲ ਨਹੀਂ ਬਣਨੀ ਹੈ। ਔਰ ਉਹਨੇ ਕਿਹਾ ਜੀ ਇਹ ਦੋ ਹੀ ਆਪਸ਼ਨਸ ਨੇ ਪਾਕਿਸਤਾਨ ਦੇ ਸਾਹਮਣੇ ਕਿ ਕਨੈਕਟ ਟੂ ਸੈਂਟਰਲ ਏਸ਼ੀਆ ਥਰੂ ਅਸ, ਸ਼ੇਅਰ ਇਨ ਦਾ ਜੁਆਇੰਟ ਪ੍ਰੋਸਪੈਰਿਟੀ ਥਰੂ ਦਾ ਪਾਰਟਨਰਸ਼ਿਪਸ ਫॉर ਪੀਸ, gain international credibility and support that they are all in need of or opt for chaos। ਇਹ ਪਾਕਿਸਤਾਨ ਨੂੰ ਕਹਿ ਰਿਹਾ ਕਿ ਜੀ ਜੇ ਤੁਸੀਂ ਇਹ ਨਾ ਕੀਤਾ ਫਿਰ ਤਾਲਿਬਾਨ ਦੀ ਮਦਦ ਕੀਤੀ, chaos ਹੋਏਗਾ, ਸੈਂਟਰਲ ਏਸ਼ੀਆ 'ਚ ਤੁਹਾਨੂੰ ਜਿਹੜਾ ਉਹ ਰਾਊਟ ਨਹੀਂ ਮਿਲੇਗਾ, ਔਰ ਜਿਹੜਾ ਤੁਹਾਡਾ ਇੰਟਰਨੈਸ਼ਨਲ ਰੈਪੂਟੇਸ਼ਨ, ਤੁਸੀਂ ਆਪਣਾ ਫਿਕਰ ਕਰੋ ਵੀ ਤੁਸੀਂ ਕਿਵੇਂ ਸਰਵਾਈਵ ਕਰਨਾ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਆਲਰੇਡੀ 60 ਤੋਂ 65% ਟੈਰੀਟਰੀ ਤਾਲਿਬਾਨ ਦੇ ਕੋਲ ਹੈ। ਤਾਲਿਬਾਨ ਕੋਈ ਆਊਟਰਾਈਟ ਅਮਰੀਕਾ ਨੂੰ ਟਾਰਗੇਟ ਨਹੀਂ ਕਰਨਗੇ, ਉਹ ਨਹੀਂ ਚਾਹੁੰਦੇ ਕਿ ਵੀ ਅਮਰੀਕਾ ਆਪਣੇ ਡਿਸੀਜਨ ਨੂੰ ਬਦਲੇਗਾ ਵੀ ਨਹੀਂ। ਆਲਰੇਡੀ ਉਹਨਾਂ ਦੇ ਲਈ ਟੂ ਮੱਚ ਹਿਊਮਿਲੇਸ਼ਨ ਇਹਨਾਂ 20 ਸਾਲਾਂ 'ਚ ਹੋਈ ਹੈ। ਪਰ ਤਾਲਿਬਾਨ ਆਪਣਾ ਪ੍ਰੈਸ਼ਰ ਜਾਰੀ ਰੱਖਣਗੇ। ਔਰ ਇਹ ਅਸ਼ਰਫ ਗਨੀ ਔਰ ਦੂਸਰੇ ਜਿਹੜੇ ਇੰਡੀਆ ਦੇ ਨਾਲ ਅੱਟੀ ਸੱਟੀ ਰਲਾ ਕੇ ਇੱਧਰ ਉੱਧਰ ਇੰਟਰਵਿਊ ਦੇ ਕੇ ਸਰਵਾਈਵ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਸ਼ਾਇਦ 9/11 ਤੱਕ ਤਾਂ ਇਹਨਾਂ ਦੀ ਹੋਂਦ ਰਹੇ, ਉਸ ਤੋਂ ਬਾਅਦ ਇਹ ਉੱਥੋਂ ਛੱਡ ਕੇ ਦੌੜਨਗੇ। ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।